16ਵੀਂ ਸਦੀ ਵਿੱਚ ਇਸ ਵੰਗਾਰ ਦਾ ਆਗਾਜ਼ ਕੈਮਰੇ ਨੇ ਹੋਇਆ ਸੀ। ਮੁਗਲਿਆ ਸਲਤਨਤ ਦਾ ਦੌਰ ਸੀ ਤੇ ਉਹਨਾਂ ਦਿਨਾਂ ਵਿੱਚ ਜਿਹੜਾ ਨਾ ਵੰਗਾਰ ਸਿਸਟਮ ਇਹ ਰਿਵਾਜ ਪਾਇਆ ਸੀ। ਅਸਲ ਵਿੱਚ ਉਹ ਮੈਂ ਹਾਂ ਜਮੇਦੀਪਾਲ ਤੇ ਵੈਲਕਮ ਟੂ ਪੰਜਾਬ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੀ ਵਿੱਚ ਵੰਗਾਰ ਸਿਸਟਮ। ਉਹ ਵੰਗਾਰ ਸਿਸਟਮ ਜਿਹੜੀ ਸਾਡੀ ਪੰਜਾਬ ਦੀ ਰਵਾਇਤ ਤੇ ਸਾਡਾ ਕਲਚਰ ਯਾਨੀ ਇਹਨੂੰ ਪ੍ਰੋਮੋਟ ਕਰਦਾ ਸੀ ਪੰਜਾਬ ਦਾ, ਤੇ ਅੱਜ ਕੱਲ੍ਹ ਉਹ ਖਤਮ ਹੁੰਦਾ ਜਾ ਰਿਹਾ ਲੇਕਿਨ ਉਹਦੀ ਯਾਦਾਂ ਦੇ ਵੰਗਾਰ ਸਿਸਟਮ ਹੁੰਦਾ ਕੀ ਸੀ, ਮੈਂ ਇਹ ਅੱਜ ਦੀ ਵੀਡੀਓ ਵਿੱਚ ਦੱਸਣਾ ਚਾਹ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਵੰਗਾਰ ਨੂੰ ਭੁੱਲ ਗਏ ਨੇ। ਵੰਗਾਰ ਇੱਕ ਨੈਟਵਰਕ ਹੁੰਦਾ ਸੀ ਲੋਕਾਂ ਦਾ ਨੈਟਵਰਕ ਹੁੰਦਾ ਸੀ ਤੇ ਕੋਈ ਵੀ ਕੰਮ ਕਾਜ ਅਸੀਂ ਘਰ 'ਚ ਕਰਨਾ ਹੁੰਦਾ ਸੀ ਤੇ ਉਦੋਂ ਵੰਗਾਰ ਬੁਲਾਈ ਜਾਂਦੀ ਸੀ। ਤੇ ਵੰਗਾਰ ਇਹ ਹੁੰਦੀ ਸੀ ਵੀ ਅਸੀਂ ਕਿਸੇ ਆਪਣੇ ਦੋਸਤ ਨੂੰ ਜਾਂ ਰਿਸ਼ਤੇਦਾਰ ਕੋਲੋਂ ਅਸੀਂ ਕੁਝ 4-5 ਬੰਦੇ ਦਾ ਕੰਮ ਹੁੰਦਾ ਸੀ ਘਰ ਵਿੱਚ ਤੇ ਉਹ ਇਕੱਲਾ ਬੰਦਾ ਨਹੀਂ ਕਰ ਸਕਦਾ ਸੀ ਤੇ ਅਸੀਂ ਉਸ ਟਾਈਮ ਵੰਗਾਰ ਨੂੰ ਬੁਲਾਉਂਦੇ ਸਾਂ। ਯਾਨੀ ਵੰਗਾਰ 4-5 ਬੰਦੇ ਦੀ 10 ਬੰਦੇ ਦੀ ਚਾਹੀਦੀ ਹੈ ਤੇ ਲੋਕ ਜਿਹੜੇ ਨੇ ਉਹ ਘਰ ਬਣਾਉਣਾ ਹੋਵੇ ਤਾਂ ਵੰਗਾਰ ਬੁਲਾ ਲੈਂਦੇ ਸਨ। ਤੇ ਜੇ ਗੰਨਾ ਮਾਨੀ ਕਦਮ ਦੀ ਕਟਾਈ ਹੁੰਦੀ ਰਾਤ ਨੂੰ ਉਹਦੇ ਵਿੱਚ ਉਹਨਾਂ ਨੇ ਦਾਣੇ ਕੱਢਦੇ ਹੁੰਦੇ ਸਨ, ਉਦੋਂ ਵੰਗਾਰ ਬਣਾਈ ਜਾਂਦੀ ਸੀ। ਜਾਂ ਕਪਾਹ ਦੀ ਕਟਾਈ ਕਰਨੀ ਹੁੰਦੀ ਸੀ ਤੇ ਉਦੋਂ ਵੰਗਾਰ ਬਣਾਈ ਜਾਂਦੀ ਸੀ ਤੇ ਉਸ ਵੰਗਾਰ ਨੂੰ ਕੋਈ ਪੈਸੇ ਪੂਸੇ ਨਹੀਂ ਦਿੱਤੇ ਜਾਂਦੇ ਸਨ, ਉਹਨੂੰ ਅੱਛੀ ਰੋਟੀ ਖਵਾਈ ਜਾਂਦੀ ਸੀ ਤੇ ਇੱਕ ਬੜਾ ਜ਼ਬਰਦਸਤ ਜਿਹਾ ਮਾਹੌਲ ਬਣਿਆ ਹੁੰਦਾ ਸੀ। ਉਹ ਵੰਗਾਰ ਜਿਹੜੀ ਹੈ ਉਹ ਸਾਡੇ ਪੰਜਾਬ ਵਿੱਚ ਕਿਵੇਂ ਹੁੰਦੀ ਸੀ, ਸਾਰੀਆਂ ਗੱਲਾਂ ਬਾਤਾਂ ਅਸੀਂ ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਅਤੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤੇ ਇਹਨੂੰ ਸਬਸਕ੍ਰਾਈਬ ਕਰ ਲਓ। ਵੰਗਾਰ ਜਿਹੜਾ ਹੈ ਇਹ ਲਫ਼ਜ਼ ਜਿਹੜੇ ਵੰਗ ਤੋਂ ਨਿਕਲਿਆ। ਵੰਗ ਦਾ ਮਤਲਬ ਹੁੰਦਾ ਹੈ ਸ਼ੇਅਰ ਜਾਂ ਕੰਟਰੀਬਿਊਸ਼ਨ। ਯਾਨੀ ਜਿਹੜੇ ਪਿੰਡ ਥਾਂ ਦੇ ਬੰਦੇ ਨੇ ਉਹ ਆਪਣੀਆਂ ਜਿਹੜੀ ਇਹ ਲੇਬਰ ਹੈ ਜਾਂ ਆਪਣੀ ਸਕਿੱਲ ਹੈ ਜਾਂ ਆਪਣੇ ਰਿਸੋਰਸ ਨੇ ਉਹਨਾਂ ਨੂੰ ਸ਼ੇਅਰ ਕੀਤਾ ਜਾਂਦਾ ਸੀ ਦੂਸਰੇ ਬੰਦਿਆਂ ਦੇ ਨੂੰ ਕੰਮ ਆ ਸਕਣ। ਇਸ ਵਾਸਤੇ ਕਦੀ ਆਪਣੀ ਸਰਵਿਸ ਉਹ ਉਹਨਾਂ ਨੂੰ ਦਿੰਦੇ ਸਨ, ਕਦੀ ਉਹ ਉਹਨਾਂ ਨੂੰ ਦਿੰਦੇ ਸਨ ਤੇ ਇਸ ਤਰ੍ਹਾਂ ਉਹ ਸਾਂਝੀ ਜਿਹੜੀ ਹੈ ਨਾ ਉਹਨੂੰ ਕਹਿੰਦੇ ਸਨ ਵੰਗਾਰ। 16ਵੀਂ ਸਦੀ ਵਿੱਚ ਇਸ ਵੰਗਾਰ ਦਾ ਆਗਾਜ਼ ਕੈਮਰੇ ਨੇ ਹੋਇਆ ਸੀ। ਉਦੋਂ ਮੁਗਲਾਂ ਦਾ ਦੌਰ ਸੀ, ਮੁਗਲਿਆ ਸਲਤਨਤ ਦਾ ਦੌਰ ਸੀ ਤੇ ਉਹਨਾਂ ਦਿਨਾਂ ਵਿੱਚ ਜਿਹੜਾ ਨਾ ਵੰਗਾਰ ਸਿਸਟਮ ਇਹ ਰਿਵਾਜ ਪਾਇਆ ਸੀ, ਜਿਹਦੇ ਵਿੱਚ ਪੰਜਾਬ ਦੀ ਜਿਹੜੀ ਹੈ ਕਲੈਕਟਿਵ ਤੇ ਪ੍ਰੋਗਰੈਸ ਜਿਹੜੀ ਹੈ ਯੂਨਿਟੀ ਤੇ ਯਾਨੀ ਮੁਸ਼ਤਰਕਾ ਇੱਕ ਸ਼ੇਅਰ ਕੀਤੀ ਜਾਂਦੀ ਸੀ ਸਾਰਿਆਂ ਨੂੰ। ਤੇ ਇਹਦਾ ਮਕਸਦ ਵੰਗਾਰ ਦਾ ਇੱਕ ਸੀ ਕਿ ਗੁਰ ਮਿਲ ਜਾਣਾ ਔਰ ਦੂਸਰਾ ਮੂੰਹ ਪਿਆਰ, ਜਿਹੜਾ ਮੂੰਹ ਪਿਆਰ ਸੀ ਨਾ ਇੱਕ ਦੂਜੇ ਵਾਸਤੇ ਉਹ ਬੜਾ ਹੁੰਦਾ ਸੀ। ਉਹਦਾ ਇੱਕ ਬੜਾ ਆਸਾਨ ਜਿਹਾ ਔਰ ਮੈਂ ਸਮਝਿਆ ਇੱਕ ਤਰੀਕਾ ਸੀ ਇਹ ਵੰਗਾਰ ਦਾ। ਇਸ ਵੰਗਾਰ ਦੇ ਵਿੱਚ ਪੈਸੇ ਨਹੀਂ ਹੁੰਦੇ ਸਨ, ਲੋਕ ਜਿਹੜੇ ਨੇ ਕਿਸੇ ਦਾ ਜਾ ਕੇ ਬੇਦੋਸ਼ ਕੰਮ ਕਰਦੇ ਸਨ, ਚਾਹੇ ਉਹ ਸਾਡੇ ਪੰਜਾਬ ਵਿੱਚ ਫਾਰਮਿੰਗ ਹੋਵੇ, ਚਾਹੇ ਉਹ ਕਿਸੇ ਫਸਲ ਦੀ ਕਟਾਈ ਹੋਵੇ ਤੇ ਚਾਹੇ ਉਹ ਕਿਸੇ ਬਿਲਡਿੰਗ ਦੀ ਕੰਸਟਰਕਸ਼ਨ ਹੋਵੇ। ਸਾਡੀ ਜਿਹੜੀ ਵੰਗਾਰ ਸਿਸਟਮ ਹੈ ਉਸ ਟਾਈਮ ਇਹਨੂੰ ਬੁਲਾਇਆ ਜਾਂਦਾ ਸੀ ਤੇ ਇੱਕ ਦੂਜੇ ਨੂੰ ਬੁਲਾ ਕੇ ਯਾਨੀ ਵੰਗਾਰ में ਜਿਵੇਂ ਕਿਸੇ ਨੇ ਮਕਾਨ ਬਣਾਉਣਾ ਹੈ ਤੇ ਉਹ ਵੰਗਾਰ ਕੇ ਰਹੇਗਾ ਆਪਣੇ ਰਿਸ਼ਤੇਦਾਰਾਂ ਨੂੰ। ਉਹ ਰਿਸ਼ਤੇਦਾਰ ਉੱਥੇ 2 ਦਿਨ 3 ਦਿਨ 4 ਦਿਨ ਉਹਨਾਂ ਦੇ ਕੋਲ ਆਉਣਗੇ, ਨਾਲੇ ਉਹਨਾਂ ਨੂੰ ਕੰਮ ਕਰਾਉਣਗੇ। ਇਸ ਤਰ੍ਹਾਂ ਅਗਰ ਕੋਈ ਫਸਲ ਹੁੰਦੀ ਸੀ, ਫਸਲ ਦੀ ਕਟਾਈ ਦੇ ਟਾਈਮ ਵੰਗਾਰ ਬੁਲਾਈ ਜਾਂਦੀ ਸੀ 10 ਬੰਦੇ ਦੀ 20 ਬੰਦੇ ਦੀ। ਉਹ ਵੰਗਾਰ ਜਿਹੜੀ ਉਹ ਰਾਤ ਵਾਸਤੇ, ਦਿਨ ਵਾਸਤੇ, 2 ਦਿਨ ਵਾਸਤੇ ਉਹ ਵੰਗਾਰ ਬੁਲਾਈ ਜਾਣੀ, ਜਿਹਦੇ ਵਿੱਚ ਰਿਸ਼ਤੇਦਾਰ ਵੀ ਹੋਣੇ, ਬੇਲੀ ਸੱਜਣ ਵੀ ਹੋਣੇ ਤੇ ਜਿਹੜੀਆਂ ਪਿੰਡਾਂ ਦੀਆਂ ਬੀਬੀਆਂ ਹੁੰਦੀਆਂ ਸਨ ਉਹ ਵੱਡਾ ਦੇਚਕਾ ਜਿਹੜਾ ਹੈ ਉਹ ਮਕਾਨ ਨਾਲ ਉਹਦੇ ਵਿੱਚ ਗੋਸ਼ਤ ਤੇ ਆਲੂ ਪਾਣੇ ਤੇ ਵਿੱਚ ਉਹ ਪਾਣੀ ਬੜਾ ਯਾਨੀ ਉਹ ਸ਼ੋਰਬਾ ਪਤਲਾ ਜਿਹਾ ਬਣਿਆ ਨਾ, ਕਿਉਂਕਿ ਖਾਣਾ ਦੇ ਬੰਦੇ ਜ਼ਿਆਦਾ ਹੁੰਦੇ ਸਨ, 20-25 ਬੰਦੇ ਹੁੰਦੇ ਸਨ ਤੇ ਘਰ ਵੀ ਬੀਬੀ ਜਿਹੜੀਆਂ ਨੇ ਉਹ ਇਸ ਤਰ੍ਹਾਂ ਪਕਾਉਂਦੀਆਂ ਸਨ ਤੇ ਉਹ ਫਿਰ ਸਾਰੇ ਪਕਾ ਕੇ ਰੋਟੀਆਂ ਦਾ ਟੁਕੜਾ ਉਹ ਸਾਰੀਆਂ ਚੀਜ਼ਾਂ ਉੱਥੇ ਮਿਸਾਲ ਦਾ ਉਹਦੇ ਖੇਤਾਂ 'ਚ ਜਾਣਾ ਤੇ ਖੇਤਾਂ 'ਚ ਲੈ ਕੇ ਜਾਣੀਆਂ ਕਿ ਉੱਥੇ ਸਾਰੇ ਥੱਕ ਤੇ ਸਾਰੇ ਬਹਿ ਜਾਣੇ ਤੇ ਸਾਰਿਆਂ ਨੇ ਖਾਣਾ ਤੇ ਖਾ ਪੀ ਕੇ ਫਿਰ ਕੰਮ 'ਤੇ ਜੁੜ ਜਾਣਾ। ਤੇ ਜਿਹੜੀਆਂ ਬੀਬੀਆਂ ਨੇ ਉਹ ਸਾਰੇ ਬਰਤਨ ਇਕੱਠੇ ਕਰਕੇ ਫਿਰ ਘਰ ਆ ਜਾਂਦੀਆਂ ਸਨ, ਘਰ ਤੋਂ ਮੁੜ ਪੈਂਦੀਆਂ ਸਨ। ਉਹਨਾਂ ਨੇ ਦੁਪਹਿਰ ਨੂੰ ਖਵਾ ਲਿਆ ਤੂੰ ਵਾਪਸ ਆ ਜਾਣਗੀਆਂ, ਉਹ ਰਾਤ ਦੇ ਖਾਣ ਦੀ ਤਿਆਰੀ ਕਰਨਗੀਆਂ ਤੇ ਬੰਦੇ ਜਿਹੜੇ ਨੇ ਉਹ ਫਿਰ ਕੰਮ 'ਤੇ ਰੋਜ਼ ਜਾਣਗੇ ਤੇ ਉਹ ਦੁਬਾਰਾ ਕੰਮ ਕਰਨਾ ਸਟਾਰਟ ਕਰ ਦੇਣਗੇ। ਵੰਗਾਰ ਸਾਡੇ ਪੰਜਾਬ ਦੀ ਕਹਿ ਲਓਗੇ ਜਦੋਂ ਕਿਸੇ ਨੇ ਹਿਜਰਤ ਕਰਨੀ ਹੈ ਇੱਕ ਜਗ੍ਹਾ ਤੋਂ ਦੂਸਰੀ ਜਾਈ ਮਾਈਗ੍ਰੇਸ਼ਨ ਕਰਨੀ ਹੈ ਤਾਂ ਉਹਦੇ ਵਿੱਚ ਜਿਹੜਾ ਘਰ ਦਾ ਸਮਾਨ ਹੁੰਦਾ ਸੀ ਉਹਨੂੰ ਸੰਭਾਲ ਕੇ ਲੱਟਣਾ ਕਿਸੇ ਚੀਜ਼ 'ਤੇ, ਫਿਰ ਜਿੱਥੇ ਜਾਣਾ ਹਿਜਰਤ ਕਰ ਗਈ ਉੱਥੇ ਸਮਾਨ ਉਤਾਰਨਾ ਯਾਨੀ ਟੁੱਟ ਵੱਜ ਨਾ ਜਾਵੇ
ਅੱਜ ਸਾਡੀ ਵੰਗਾਰ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਖਤਮ ਹੋ ਗਈ ਹੈ, ਲੇਕਿਨ ਸਾਡੇ ਜਿਹੜੇ ਵੱਡੇ ਨੇ ਉਹ ਇਹਨਾਂ ਨੂੰ ਜਾਣਦੇ ਨੇ ਕਿ ਵੰਗਾਰ ਜਿਹੜੀ ਹੈ ਹਾਂ ਸਾਡੇ ਟਾਈਮ 'ਚ ਹੁੰਦੀ ਸੀ। ਸਾਡੀ ਜਿਹੜੀ ਪੰਜਾਬ ਦੇ ਵਿੱਚ ਵੰਗਾਰ ਹੈ ਉਹ ਵਕਤ ਦੇ ਨਾਲ ਉਹ ਦਬਦੀ ਜਾਂਦੀ ਹੈ, ਲੇਕਿਨ ਸਾਨੂੰ ਸਾਡੇ ਵੱਡੇ ਜਿਹੜੇ ਨੇ ਉਹਨਾਂ ਨੂੰ ਅੱਜ ਵੀ ਉਹ ਯਾਦ ਹੈ। ਇਸ ਮੇਰੇ ਚੈਨਲ 'ਤੇ ਅੱਜ ਦੀ ਵੀਡੀਓ ਵਿੱਚ ਮੈਂ ਦੱਸਿਆ ਹੈ ਕਿ ਵੰਗਾਰ ਸਾਡੇ ਪੰਜਾਬ ਵਿੱਚ ਕੀ ਹੁੰਦੀ ਸੀ, ਕਦੋਂ ਬੁਲਾਈ ਜਾਂਦੀ ਸੀ ਔਰ ਵੰਗਾਰ ਹੁੰਦੀ ਕੀ ਸੀ। ਅਤੇ ਮੇਰੇ ਚੈਨਲ 'ਤੇ ਨਵੇਂ ਹੋ ਨੂੰ ਸਬਸਕ੍ਰਾਈਬ ਕਰੋ, ਕਿਉਂਕਿ ਮੈਂ ਇਸ ਚੈਨਲ 'ਤੇ ਪੰਜਾਬ ਦੀਆਂ ਪੁਰਾਣੀਆਂ ਯਾਦਾਂ, ਪੰਜਾਬ ਦਾ ਪੁਰਾਣਾ ਇਹ ਵੀਡੀਓ ਤੁਹਾਨੂੰ ਪੂਰਾ ਪੰਜਾਬ ਯਾਦ ਆ ਜਾਏਗਾ। ਕਿਉਂਕਿ ਮੈਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਦਾ ਉਹ ਗੱਲਾਂ ਬਾਤਾਂ ਜਿਹੜੀਆਂ ਸਾਡੀ ਪੰਜਾਬ ਵਿੱਚ ਅੱਜ ਤੋਂ 10, 20, 30, 40 ਸਾਲ ਪੁਰਾਣੀਆਂ ਸਨ।